ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਿਨੇਆਪਲਸ ਤੋਂ ਇਹ ਖਬਰ ਆ ਰਹੀ ਹੈ ਵੀ ਉੱਥੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਆ ਉਹ ਫੱਟੜ ਹੋਏ ਹੈਗੇ ਆ। ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ 20 ਤੋਂ ਜ਼ਿਆਦਾ ਲੋਕ ਇੰਜਰਡ ਜੋ ਹੋਏ ਆ BBC ਦੇ ਮੁਤਾਬਕ CBS ਦੇ ਮੁਤਾਬਕ ਜੋ 53rd ਐਵਨਿਊ ਤੇ ਬ੍ਰਾਇੰਟ ਐਵਨਿਊ ਸਾਊਥ ਦੇ ਉੱਤੇ ਇਹ ਜੋ ਸਕੂਲ ਸੀਗਾ ਉੱਥੇ ਸ਼ੂਟਿੰਗ ਹੋਈ ਆ। ਤੇ ਪੁਲਿਸ ਵਾਲੇ ਹੁਣ ਕਹਿ ਰਹੇ ਵੀ ਕੋਈ ਐਕਟਿਵ ਥ੍ਰੈਟ ਨਹੀਂ ਹੈ। ਟਿਮ ਬੋਲਜ਼ ਜੋ ਮਿਨੇਸੋਟਾ ਦੇ ਗਵਰਨਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜਾ ਐਨੂਸੀਏਸ਼ਨ ਕੈਥੋਲਿਕ ਸਕੂਲ ਆ ਇੱਥੇ ਸ਼ੂਟਿੰਗ ਹੋਈ ਆ ਤੇ ਇਟਸ ਹੌਰੀਫਿਕ ਐਕਟ ਆਫ ਵਾਇਲੈਂਸ। ਪੁਲਿਸ ਨੇ ਅਪਡੇਟ ਦੇਣੀ ਹੈਗੀ ਆ ਹਜੇ ਕੁਛ ਸਮੇਂ ਬਾਅਦ ਜਦੋਂ ਉਹਨਾਂ ਨੇ ਅਪਡੇਟ ਦਿੱਤੀ ਤੇ ਫਿਰ ਆਪਾਂ ਉਸ ਟਾਈਮ ਤੁਹਾਡੇ ਨਾਲ ਸਾਂਝੇ ਕਰਾਂਗੇ। ਪਰ ਜਿਹੜਾ ਗਨਮੈਨ ਸੀ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈਗਾ ਜਾਂ ਉਹ ਕਹਿੰਦੇ ਵੀ ਆਪਣੇ ਆਪ ਵੀ ਹੋ ਸਕਦਾ ਹੈ ਵੀ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੋਊਗੀ। ਅਟਾਰਨੀ ਜਨਰਲ ਜੋ ਪੈਮ ਬੋਂਡੀ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਜਿਹੜੇ ਫੈਡਰਲ ਏਜੰਟਸ ਆ ਉਹ ਬਿਲਕੁਲ ਸੀਨ ਦੇ ਉੱਤੇ ਹੈਗੇ ਆ ਐਨੂਸੀਏਸ਼ਨ ਕੈਥੋਲਿਕ ਸਕੂਲ ਜੋ ਮਿਨੇਆਪੋਲਿਸ 'ਚ ਹੈਗਾ ਆ ਤੇ ਸਾਡੀਆਂ ਜਿਹੜੀਆਂ ਪ੍ਰੇਅਰਸ ਹੈਗੀਆਂ ਆ ਸਾਰੇ ਲੋਕਾਂ ਦੇ ਨਾਲ ਜੋ ਇਸ ਟ੍ਰੈਜਡੀ ਦਾ ਸ਼ਿਕਾਰ ਹੋਏ ਹੈਗੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਪੂਰੀ ਅਪਡੇਟ ਦੇਵਾਂਗੇ ਕੀ ਕੁਝ ਜਿਹੜਾ ਵਾਪਰਿਆ ਹੈਗਾ। 20 ਜਣੇ ਹੁਣ ਤੱਕ ਕਹਿੰਦੇ ਜ਼ਖਮੀ ਹੋਏ ਦੱਸੇ ਜਾਂਦੇ ਆ। 53ਵੀਂ ਐਵੀਨਿਊ 53rd ਐਵੀਨਿਊ ਤੇ ਬ੍ਰਾਇੰਟ ਐਵੀਨਿਊ ਸਾਊਥ ਦੇ ਉੱਤੇ ਕਹਿੰਦੇ ਵੀ ਕਈ ਐਂਬੂਲੈਂਸਿਸ ਜਿਹੜੀਆਂ ਆ ਉੱਥੇ ਵੀ ਦੇਖੀਆਂ ਗਈਆਂ ਆ। ਮਿਨੇਸੋਟਾ ਦੇ ਜਿਹੜੇ ਗਵਰਨਰ ਟਿਮ ਵਾਲਸ ਉਹੀ ਜੋ ਕਿ ਕਮਲਾ ਹੈਰਿਸ ਦੇ ਨਾਲ ਸਲੇਟ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਜਿਹੜੇ ਸੀਗੇ ਸੋ ਉਹਨਾਂ ਦੇ ਸੂਬੇ ਦੇ ਵਿੱਚ ਇਹ ਸਾਰਾ ਕੁਛ ਉੱਥੇ ਜਿਹੜਾ ਉਹ ਵਾਪਰਿਆ ਆ। ਸੋ ਸੋਰਸਿਸ ਇਹੀ ਦੱਸ ਰਹੇ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਕਿਹਾ ਵੀ ਜਿਹੜਾ ਗਨਮੈਨ ਆ ਉਹਨੇ ਜਿਹੜਾ ਆ ਆਪਣੇ ਆਪ ਨੂੰ ਬਾਅਦ ਦੇ ਵਿੱਚ ਗੋਲੀ ਮਾਰ ਲਈ ਆ। 10 ਜਾਣੇ ਕਹਿੰਦੇ ਵੀ ਕ੍ਰਿਟੀਕਲ ਸਿਚੁਏਸ਼ਨ 'ਚ ਇਸ ਟਾਈਮ ਦੱਸੇ ਜਾ ਰਹੇ ਜਿਹੜੇ 20 ਲੋਕ ਜ਼ਖਮੀ ਹੋਏ ਆ। ਸਟੂਡੈਂਟਸ ਇਸ ਟਾਈਮ ਆਪਣੇ ਪਰਿਵਾਰਾਂ ਦੇ ਨਾਲ ਮਾਪਿਆਂ ਦੇ ਨਾਲ ਉਹਨਾਂ ਨੂੰ ਸਕੂਲ 'ਚੋਂ ਜਿਹੜਾ ਆ ਉਹ ਜਾਣ ਦੇ ਲਈ ਘੱਲਿਆ ਜਿਹੜਾ ਉਹ ਵਾਪਸ ਜਾ ਰਿਹਾ ਆ ਤੇ ਪਰਿਵਾਰ ਵਾਲੇ ਤੇ ਸਕੂਲ ਵਾਲੇ ਇੱਥੋਂ ਤੱਕ ਕਿ ਸਾਰੇ ਦੇ ਸਾਰੇ ਜਾਣੇ ਜਿਹਨੂੰ ਵੀ ਇਹ ਖਬਰ ਦਾ ਪਤਾ ਲੱਗ ਰਿਹਾ ਆ ਉਹ ਇਸ ਦੇ ਨਾਲ ਕਹਿ ਸਕਦੇ ਆ ਵੀ ਕੰਬ ਰਹੇ ਆ ਵੀ ਇਹ ਚੀਜ਼ ਕੀ ਵਾਪਰੀ ਆ। 2 ਦਿਨ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਫਸਟ ਡੇ ਆਫ ਸਕੂਲ ਹੋ ਕੇ ਹਟਿਆ ਸੀਗਾ। ਬੱਚੇ ਵਾਪਸ ਸਕੂਲਾਂ ਨੂੰ ਪਰਤੇ ਸੀਗੇ। ਇਸ ਸਕੂਲ ਦੇ ਵਿੱਚ ਵੀ ਸਭ ਨੂੰ ਪਤਾ ਵੀ ਸਮਰ ਦੀਆਂ ਛੁੱਟੀਆਂ ਤੋਂ ਬਾਅਦ ਦੇ ਵਿੱਚ ਜ਼ਿਆਦਾਤਰ ਅਗਸਤ ਮਹੀਨੇ ਦੇ ਐਂਡ ਤੱਕ ਸਕੂਲ ਲੱਗਣੇ ਸ਼ੁਰੂ ਹੋ ਜਾਂਦੇ ਆ। ਇਹ ਵੀ ਸਕੂਲ 2 ਦਿਨ ਪਹਿਲਾਂ ਹੀ ਜਿਹੜਾ ਅਜੇ ਲੱਗਿਆ ਸੀਗਾ ਤੇ ਤੀਜੇ ਦਿਨ ਤੁਸੀਂ ਦੇਖ ਲਓ ਤੇ ਇਹ ਸ਼ੂਟਿੰਗ ਦੀ ਘਟਨਾ ਜਿਹੜੀ ਉਹ ਵਾਪਰੀ ਆ। ਇਹ ਪਹਿਲੀ ਸਕੂਲ ਸ਼ੂਟਿੰਗ ਨਹੀਂ, ਅਮਰੀਕਾ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ। ਕਿਸ ਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਉਸ ਦੇ ਬਾਰੇ ਅਜੇ ਕੋਈ ਜਾਣਕਾਰੀ ਇਹਨਾਂ ਨੇ ਨਹੀਂ ਦਿੱਤੀ। ਰਾਸ਼ਟਰਪਤੀ ਟਰੰਪ ਵੀ ਕਹਿੰਦੇ ਵੀ ਮੋਨੀਟਰ ਕਰ ਰਹੇ ਆ ਮਿਨੇਆਪੋਲਿਸ ਦੀ ਇਸ ਸ਼ੂਟਿੰਗ ਨੂੰ। ਉਹਨਾਂ ਨੇ ਜਿਹੜਾ ਟਵੀਟ ਇੱਕ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ, ਕਹਿੰਦੇ ਵੀ ਮੈਨੂੰ ਪੂਰੀ ਤਰ੍ਹਾਂ ਬਰੀਫ ਕਰ ਦਿੱਤਾ ਗਿਆ ਸ਼ੂਟਿੰਗ ਇੰਸੀਡੈਂਟ ਦੇ ਲਈ। FBI ਕਹਿੰਦੇ ਵੀ ਉਹਨਾਂ ਨੇ ਕੁਇਕਲੀ ਰਿਸਪੌਂਡ ਕੀਤਾ, ਉਹ ਸੀਨ ਦੇ ਉੱਤੇ ਪਹੁੰਚ ਚੁੱਕੇ ਆ। ਵਾਈਟ ਹਾਊਸ ਕਹਿੰਦੇ ਵੀ ਪੂਰੀ ਮੋਨੀਟਰ ਕਰ ਰਿਹਾ ਤੇ ਕਮਿਊਨੀਕੇਸ਼ਨ ਉਹਨਾਂ ਦੇ ਨਾਲ ਉਹਨਾਂ ਨੇ ਬਣਾ ਕੇ ਰੱਖੀ ਹੈਗੀ ਆ। ਪ੍ਰੈਜ਼ੀਡੈਂਟ ਜਿਹੜੇ ਪਬਲਿਕ ਸਕੈਜੂਲ ਦੇ ਵਿੱਚ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ ਦੇ JD ਵੈਂਸ ਦੇ ਨਾਲ ਮੁਲਾਕਾਤ ਉਹਨਾਂ ਦੀ ਜਿਹੜੀ ਉਹ ਹੈਗੀ ਆ। ਸੋ ਮੇ ਬੀ ਉਸ ਦੇ ਵਿੱਚ ਇਸ ਸ਼ੂਟਿੰਗ ਬਾਰੇ ਬਾਅਦ ਦੇ ਵਿੱਚ ਆਪਾਂ ਨੂੰ ਹੋਰ ਜਾਣਕਾਰੀ ਉਹ ਖੁਦ ਵੀ ਜਿਹੜੇ ਉਹ ਦੱਸਣ। ਸੋ 1 ਘੰਟਾ ਪਹਿਲਾਂ ਜਿਹੜੀ ਆ ਤਕਰੀਬਨ ਇਹ ਜਿਹੜੀ ਸ਼ੂਟਿੰਗ ਹੁਣ ਤੋਂ ਜਿਹੜੀ ਉਹ ਵਾਪਰੀ ਸੀ। ਇਸ ਟਾਈਮ ਐਕਟਿਵ ਸ਼ੂਟਿੰਗ ਸੀਨ ਨਹੀਂ ਹੈਗਾ। ਗਨਮੈਨ ਨਿਊਟਰਲਾਈਜ਼ ਹੋ ਚੁੱਕਾ ਆ। ਉਸ ਇਲਾਕੇ ਦੇ ਉਸ ਸ਼ਹਿਰ ਦੇ ਜਿਹੜੇ ਲੋਕਲ ਮੇਅਰ ਜੇਕਬ ਫਰੇ ਨੇ ਜਿਹੜਾ ਦੱਸਿਆ ਵੀ ਜਿਹੜੇ ਸਿਟੀ ਦੇ ਪੁਲਿਸ ਚੀਫ ਤੇ ਐਮਰਜੈਂਸੀ ਰਿਸਪੌਂਸ ਟੀਮ ਆ ਉਹਨਾਂ ਨੂੰ ਅਸੀਂ ਉਸੇ ਵੇਲੇ ਹੀ ਐਕਟੀਵੇਟ ਕਰ ਦਿੱਤਾ ਆ। ਗਨਮੈਨ ਦੀ ਆਈਡੈਂਟੀਟੀ ਤੇ ਮੋਟਿਵ ਕੀ ਆ ਇਹਦੇ ਬਾਰੇ ਅਜੇ ਪਤਾ ਲੱਗਣਾ ਆ। ਕਨਫਰਮ ਨੰਬਰ ਜੇ ਕੋਈ ਫੈਟੈਲਿਟੀਜ਼ ਹੈਗੀਆਂ ਆ ਤਾਂ ਉਹ ਕੀ ਆ ਤੇ ਜਾਂ ਇੰਜਰੀਜ਼ ਕਿੰਨੀਆਂ ਆ ਇਹ ਆંકੜੇ ਅਜੇ ਬਦਲ ਆਉਂਦੇ ਸਮੇਂ ਦੇ ਵਿੱਚ ਜਾ ਸਕਦੇ ਆ।